ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਚੱਲੀ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 22 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੇ ਬਿਜਲੀ ਸੰਕਟ ਤੋਂ। ਬਿਜਲੀ ਮੰਤਰੀ ਉੱਤੇ ਵੀ ਸੰਕਟ ਹੈ ਤੇ ਪੰਜਾਬ ਦਾ ਬਿਜਲੀ ਸੰਕਟ ਕਹਿੰਦੇ ਪੰਜਾਬ ਦੇ ਦਰਾਂ ਤੇ ਆਇਆ ਖੜਾ ਜੀ। ਬਿਲਕੁਲ ਪ੍ਰਵੀਨ ਜੀ, ਅਜੇ ਤਾਂ ਅਪ੍ਰੈਲ ਮਹੀਨੇ ਦਾ ਤੀਜਾ ਹਫਤਾ ਹੀ ਚੱਲ ਰਿਹਾ। ਸਹੀ ਹੈ। ਤੇ ਅਜੇ ਤਾਂ ਗਰਮੀ ਨੇ ਜ਼ੋਰ ਫੜਨਾ। ਜੇ ਹੁਣੇ ਸਰਕਾਰ ਦੀ ਫੂਕ ਨਿਕਲਣ ਲੱਗ ਗਈ ਫਿਰ ਇਹ ਅਗਲੇ ਸੀਜ਼ਨ 'ਚ ਤਾਂ ਕੀ ਕਰੂਗੀ, ਜਦੋਂ ਮਤਲਬ ਕਿ ਝੋਨੇ ਦਾ ਸੀਜ਼ਨ ਆਉਣਾ ਪੂਰਾ, ਫਿਰ ਕੀ ਹਾਲ ਹੋਊਗਾ। ਸਥਿਤੀ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਜਾਂ ਪਾਵਰਕਾਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਲੇ 5 ਦਿਨ 8-8, 10-10 ਘੰਟਿਆਂ ਦੇ ਕੱਟ ਲੱਗਣਗੇ ਜੀ। ਇਹ ਨਿਰਦੇਸ਼ ਆ ਜੀ। ਅਸੀਂ ਜੀ ਅਪਗ੍ਰੇਡ ਕਰਨੇ ਆ ਜੀ ਗ੍ਰਿਡ, ਹਾਈਟੈਕ ਕਰਨੇ ਆ ਜੀ। ਇਹ ਜੀ ਉਹਨਾਂ ਦੀ ਫਿਟਨੈਸ ਦਾ ਮਾਮਲਾ ਜੀ। ਇਹੋ ਜਿਹੇ ਆਨੇ ਬਹਾਨੇ ਜੇ ਲਾ ਕੇ ਸੁਨੇਹੇ ਭੇਜ ਦਿੱਤੇ ਗਏ। ਦੇਖੋ, ਪਿਛਲੇ ਦਿਨਾਂ 'ਚ ਕਣਕ ਦੀ ਵਾਢੀ ਦਾ ਸੀਜ਼ਨ ਸੀਗਾ ਤੇ ਜਦੋਂ ਕਣਕ ਦੀ ਵਾਢੀ ਹੁੰਦੀ ਹੈ ਤਾਂ ਅਕਸਰ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਕਿ ਖੇਤਾਂ ਵਾਲੀ ਬਿਜਲੀ ਨੂੰ ਕੱਟ ਰੱਖਿਆ ਜਾਵੇ ਤਾਂ ਕਿ ਕੋਈ ਚੰਗਿਆੜੀ ਨਾ ਗਿਰ ਜਾਵੇ, ਸਪਾਰਕਿੰਗ ਨਾ ਹੋ ਜਾਵੇ, ਕਿੰਨੀ ਥਾਂ ਅੱਗ ਲੱਗਣ ਦਾ ਖਤਰਾ ਆ ਜਾਂਦਾ। ਇਸ ਲਈ ਇਹ ਪਹਿਲੂ ਹੁੰਦਾ। ਉਹਦੇ ਵਿੱਚ ਨੁਕਸਾਨ ਕਿਸਾਨ ਦਾ ਤਾਂ ਹੁੰਦਾ ਹੀ ਹੁੰਦਾ ਤੇ ਬਿਜਲੀ ਵਿਭਾਗ ਲਈ ਵੀ ਇੱਕ ਮਸਲਾ ਬਣ ਜਾਂਦਾ। ਇਸ ਲਈ ਉਹਨਾਂ ਦਿਨਾਂ 'ਚ ਕੱਟ ਲੱਗਦਾ ਤੇ ਉਹਦਾ ਫਾਇਦਾ ਵੀ ਕਈ ਵਾਰ ਬਿਜਲੀ ਵਿਭਾਗ ਚੱਕ ਲੈਂਦਾ ਕਿ ਪਿੰਡਾਂ ਵਾਲੀ ਬਿਜਲੀ ਕੱਟੀ ਰੱਖਦੀ ਹੈ, ਫਿਰ ਉਹ ਸਾਰਾ ਅਸਰ ਪੈਂਦਾ ਉਹਦੇ ਤੇ। ਚਲੋ, ਦਿਨ ਤਾਂ ਕੱਟੀ ਹੋ ਗਏ। ਹੁਣ ਜਦੋਂ ਲਗਭਗ ਕਣਕ ਸਮੇਟ ਲਈ ਗਈ ਆ, ਵੱਢ ਲਈ ਗਈ ਆ, ਤੇ ਉਸ ਤੋਂ ਬਾਅਦ ਇਹ ਹੁਣ 5 ਦਿਨਾਂ ਲਈ ਹੁਕਮ ਆਉਣੇ ਜੀ ਕਿ ਜੀ ਅਗਲੇ 5 ਦਿਨ 8 ਤੋਂ ਲੈ ਕੇ 10 ਘੰਟਿਆਂ ਤੱਕ ਦੇ ਕੱਟ ਲੱਗਣਗੇ। ਤੇ ਇਹੀ ਜੀ ਕਿਹੜੀ ਮੇਨਟੇਨੈਂਸ ਹੈ ਜਿਹੜੀ ਮਤਲਬ ਕਿ ਅਪ੍ਰੈਲ ਮਹੀਨੇ 'ਚ ਕਰਨੀ ਹੁੰਦੀ ਹੈ, ਨਵੰਬਰ ਦਸੰਬਰ 'ਚ ਨਹੀਂ ਹੋ ਸਕਦੀ। ਸਹੀ ਹੈ, ਬਿਲਕੁਲ ਜੀ। ਜਦੋਂ ਦਿਨ ਦੇ ਵਿੱਚ ਬਿਜਲੀ ਦੀ ਲੋੜ ਨਹੀਂ ਉਹਨਾਂ ਦਿਨਾਂ ਦੇ ਵਿੱਚ, ਜੇ ਤੁਸੀਂ ਠੀਕ ਹੈ ਕਰਨਾ ਹੋਵੇ, ਠੀਕ ਹੈ ਨਾ। ਗਰੀਬ ਦਾ ਤਾਂ ਭਾਈ ਏਸੀ, ਪੱਖਾ, ਕੂਲਰ ਆ ਤੇ ਹੁਣ ਤੁਸੀਂ ਉਹ ਵੀ ਜੇ ਇੰਨੇ ਦਿਨ ਨਹੀਂ ਚਲਾਓਗੇ, ਉਹ ਇਨਵਰਟਰ ਵੀ ਨਹੀਂ ਲੈ ਪਾ ਰਿਹਾ, ਉਹ ਕੁਛ ਨਹੀਂ, ਤੇ ਉਹ ਉੱਥੇ ਬਣੂਗਾ ਕੀ ਜੀ। ਸਹੀ ਹੈ, ਮਤਲਬ ਕੋਈ ਸਹਿਣ ਸ਼ਕਤੀ ਹੁੰਦੀ ਹੈ ਨਾ 5 ਦਿਨ ਤੁਸੀਂ। ਸੋ ਇੱਥੋਂ ਦਾ ਲਾ ਲਓ ਕਿ ਇਹਨਾਂ ਦੀ ਸਥਿਤੀ ਕੀ ਹੈ। ਜੇ ਦੂਸਰੇ ਪਾਸੇ ਦੇਖਣਾ ਹੋਵੇ ਤਾਂ ਅੱਜ ਜਦੋਂ ਅਸੀਂ ਅਪ੍ਰੈਲ ਦੀ 22-23 ਅਪ੍ਰੈਲ 'ਚ ਗੱਲ ਕਰ ਰਹੇ ਹਾਂ ਤਦ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 10,000 ਮੈਗਾਵਾਟ ਤੋਂ ਉੱਪਰ ਜਾ ਚੁੱਕੀ ਆ। 20 ਅਪ੍ਰੈਲ ਨੂੰ ਇਹ ਡਿਮਾਂਡ 9300 ਮੈਗਾਵਾਟ ਤੇ ਸੀ, ਜਿਹੜੀ 22 ਨੂੰ ਜਾ ਕੇ ਇਹ 10,000 ਮੈਗਾਵਾਟ ਤੋਂ ਉੱਪਰ ਚਲੀ ਗਈ। ਸਹੀ। ਜਦੋਂ ਪੀਕ ਆਵਰ ਆਏਗਾ ਫਿਰ ਮਾਹਿਰ ਕਹਿੰਦੇ ਵੀ ਪੀਕ ਆਵਰ ਦੇ ਵਿੱਚ 18,000 ਮੈਗਾਵਾਟ ਤੱਕ ਜਾ ਸਕਦੀ ਹੈ। ਹਰ ਸਾਲ ਲਗਭਗ 700-800 ਤੋਂ ਲੈ ਕੇ 1000 ਮੈਗਾਵਾਟ ਤੱਕ ਵੱਧ ਰਿਹਾ। 2024 ਦੇ ਵਿੱਚ ਜੇ ਡਿਮਾਂਡ 16,700 ਮੈਗਾਵਾਟ ਦੇ ਲਾਗੇ ਪਾਗੇ ਸੀ ਤਾਂ 2025 'ਚ ਡਿਮਾਂਡ 17,300 ਮੈਗਾਵਾਟ ਦੇ ਨੇੜੇ ਗਈ। ਤੇ ਇਸ ਵਾਰ ਮਾਹਿਰਾਂ ਦਾ ਮੰਨਣਾ ਹੈ ਕਿ 18,000 ਮੈਗਾਵਾਟ ਤੋਂ ਉੱਪਰ ਜਾਏਗੀ ਇਹ ਡਿਮਾਂਡ ਜੀ। ਸੋ ਅਜਿਹੇ 'ਚ ਪੰਜਾਬ ਦੇ ਵਿੱਚ ਹੁਣੇ ਜੇ ਅਪ੍ਰੈਲ ਮਹੀਨੇ 'ਚ ਬਿਜਲੀ ਦਾ ਸੰਕਟ ਹੈ ਤਾਂ ਫਿਰ ਜਦੋਂ ਝੋਨੇ ਨੂੰ ਵੀ ਲੋੜ ਹੋਊ ਤੇ ਲੋਕਾਂ ਨੂੰ ਵੀ ਲੋੜ ਹੋਊ, ਫਿਰ ਉਸ ਸਮੇਂ ਕੀ ਸਥਿਤੀ ਹੋਊ, ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਜਾਂਦਾ। ਵੈਸੇ ਇਹ ਬਿਜਲੀ ਸੰਕਟ ਕੱਲਾ ਪੰਜਾਬ ਦੇ ਲੋਕਾਂ ਲਈ ਉਹ ਨਹੀਂਗਾ, ਇਹ ਬਿਜਲੀ ਮੰਤਰੀ ਲਈ ਵੀ ਇੱਕ ਸੰਕਟ ਹੈ। ਸਹੀ ਹੈ। ਬਿਜਲੀ ਮੰਤਰੀ ਸਾਡੇ ਹੈਗੇ ਅੱਜ ਕੱਲ ਉਹ ਮੰਤਰੀ ਜਿਹੜੇ ਸਭ ਤੋਂ ਪਾਵਰਫੁਲ ਮੰਤਰੀ ਆ ਪੰਜਾਬ ਸਰਕਾਰ 'ਚ। ਠੀਕ ਹੈ। ਤੇ ਉਹਨਾਂ ਦੀ ਕੀ ਪਾਵਰ ਘਟਣ ਜਾ ਰਹੀ ਹੈ ਕਿ ਬਿਜਲੀ ਮੰਤਰੀ ਨੂੰ ਇਹ ਕੋਈ ਝਟਕਾ ਲੱਗਣ ਵਾਲਾ
ਇਹ ਕਿਆਸ ਰਾਈਆਂ ਕਿਉਂ ਉੱਠੀਆਂ? ਸਹੀ। ਵੈਸੇ ਤਾਂ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਸਕਿਆਂ ਚੋਂ ਆਉਂਦੇ ਨੇ ਹੁਣ ਸੰਜੀਵ ਅਰੋੜਾ, ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜੇ ਉਹਨਾਂ ਦੀ ਕੁਰਸੀ ਨੂੰ ਕਿਸ ਤੋਂ ਖਤਰਾ ਹੈ ਤਾਂ ਉਹ ਸੰਜੀਵ ਅਰੋੜਾ ਦੀ ਤੋਂ ਮਹਿਸੂਸ ਕਰਦੇ ਨੇ ਕਿ ਲੈ ਵੀ ਇੱਥੇ ਪੈਸੇ ਦੇ ਦਮ ਤੇ ਹਨਾ ਕਿਤੇ ਕੁਝ ਖੇਲ ਨਾ ਹੋ ਜਾਵੇ ਮੇਰੇ ਨਾਲ, ਇਹ ਉਹਨਾਂ ਨੂੰ ਚਿੰਤਾ ਹੈ। ਇਸ ਵਾਰ ਨਾ ਸੀ ਨੂੰ ਲੱਗਦਾ ਕਿ 2027 ਚ ਕਿਤੇ ਚੋਣ ਪ੍ਰਚਾਰ ਮੇਤੋਂ ਕਰਾ ਕੇ ਬਾਅਦ ਚੋਂ ਇਹਦੇ ਪਰ ਨਾ ਹੱਥ ਧਰ ਦੇਣਗੇ ਜੇ ਗੱਲ ਬਣਦੀ ਦਿਖੀ, ਇਹ ਫਿਕਰ ਹੈਗਾ। ਸਹੀ। ਸੋ ਕੀ ਸੰਜੀਵ ਅਰੋੜਾ ਨੂੰ ਹਟਾਉਣ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸ਼ਕਤੀ ਵੀ ਕੰਮ ਕਰ ਰਹੀ ਹੈ ਜਾਂ ਇਹ ਸਹਿਜ ਸੁਭਾਅ ਇੱਕ ਮੌਕਾ ਬਣ ਗਿਆ? ਦੇਖੋ, ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਸਰਪੰਚ ਦੇ ਕਹੇ ਤੇ ਇੱਕ ਜੀ ਟੰਗਤਾ ਜੀ ਕਿ ਜੀ ਆ ਜੈਨ ਸਾਹਿਬ ਜੀ ਇਹ ਬਦਲ ਦੋ ਜੀ, ਤਾਂ ਹੁਣੇ ਸਸਪੈਂਡ ਕਰੋ ਜੀ, ਮੈਨੂੰ ਤਾਂ ਬਸ ਕਰਕੇ ਦੱਸੋ ਜੀ ਸਾਰਾ ਕੁਝ, ਐ ਨਹੀਂ ਜੀ, ਹੈ ਨਾ, ਬਰਖਾਸਤ ਤੇ ਕਰ ਦੋ ਜੀ, ਐ ਕਰ ਦੋ ਜੀ, ਬੜਾ ਕੁਛ ਮਤਲਬ ਸਟੇਜ ਤੇ ਸਾਰਿਆਂ ਨੇ ਸੁਣਿਆ। ਤੇ ਸਾਰੇ ਮੁਲਾਜ਼ਮ ਉਸ ਬੰਦੇ ਦੇ ਹੱਕ ਚ ਆ ਗਏ, ਪਿੰਡਾਂ ਦੇ ਕਈ ਲੋਕ ਹੱਕ ਚ ਆ ਗਏ ਕਿ ਜੀ ਇਹ ਤਾਂ ਧੱਕਾ ਹੈ, ਇਹ ਜਿਹਾ ਤਾਂ ਹੈ ਨਹੀਂ ਜੀ, ਆਹ ਨਹੀਂ ਜੀ, ਕਾਰਨ ਆਏ ਜੀ, ਲੈ ਦੇ ਕੇ ਕੱਲ ਯੂ ਟਰਨ ਹੋ ਗਿਆ ਜੀ, ਅਗਲਾ ਬਹਾਲ ਹੋ ਗਿਆ। ਹੁਣ ਦੱਸੋ ਮੁੱਖ ਮੰਤਰੀ ਦੀ ਕਈ ਪੁੱਗਦੀ ਕੀ ਆ ਫਿਰ? ਸਹੀ ਆ, ਬਿਲਕੁਲ। ਤੇ ਜਾਂ ਫਿਰ ਤੁਸੀਂ ਤੱਤ ਗੁੜ ਖਾਣਾ ਚਾਹੁੰਦੇ ਹੋ, ਫਿਰ ਮੂੰਹ ਸੜਾ ਲੈਂਦੇ ਹੋ, ਹੈ ਨਾ। ਪਰ ਹੁਣ ਇਹ ਡਿਪਾਰਟਮੈਂਟ ਹੈਗਾ ਸੰਜੀਵ ਅਰੋੜਾ ਦਾ ਜੀ, ਤੇ ਸੰਜੀਵ ਅਰੋੜਾ ਜੀ ਦੇ ਖਿਲਾਫ ਲਗਭਗ ਸਾਰੀਆਂ ਪਾਵਰਕਾਮ ਨਾਲ ਸੰਬੰਧਿਤ, ਬਿਜਲੀ ਵਿਭਾਗ ਨਾਲ ਸੰਬੰਧਿਤ ਮੁਲਾਜ਼ਮ ਯੂਨੀਅਨਾਂ ਵਿਰੋਧ ਖੜੀਆਂ ਹੋ ਗਈਆਂ। ਉਹ ਕਹਿੰਦੇ ਵੀ ਇਹ ਬੰਦਾ ਨਾ ਤਾਂ ਕੰਮ ਕਰਦਾ, ਨਾ ਕੰਮ ਕਰਨ ਵਾਲਿਆਂ ਦੀ ਕਦਰ ਕਰਦਾ ਹੈ, ਨਾ ਇਹ ਪੈਨਸ਼ਨਰਾਂ ਦੀ ਸੁਣਦਾ ਹੈ, ਨਾ ਇਹ ਮੌਜੂਦਾ ਮੁਲਾਜ਼ਮਾਂ ਦੀ ਸੁਣਦਾ ਹੈ। ਠੀਕ ਹੈ ਨਾ। ਜੋ ਕੁਛ ਕੀਤਾ ਇਹਨਾਂ ਨੇ ਪਾਵਰਕਾਮ ਦੇ ਮੁੱਖ ਅਹੁਦੇ ਦੇ ਲਈ, ਜਿਵੇਂ ਨਿਯਮ ਛਿੱਕੇ ਟੰਗੇ, ਸਾਰਾ ਕੁਛ ਕੀਤਾ, ਜਿਸ ਤਰ੍ਹਾਂ ਪਹਿਲਾਂ ਵੱਡੇ ਚੀਫ ਇੰਜੀਨੀਅਰ ਤੇ ਕਾਰਵਾਈਆਂ ਦੀ ਗੱਲ ਆਈ, ਉਹ ਸਾਰਾ ਕੁਝ ਸਭ ਨੇ ਦੇਖਿਆ। ਇਸ ਲਈ ਉਹ ਇੰਨੇ ਮਸਲੇ ਇਕੱਠੇ ਹੋ ਗਏ ਕਿ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਖਾਸ ਕਰ ਪਾਵਰਕਾਮ ਨਾਲ ਸੰਬੰਧਿਤ ਨੇ, ਬਿਜਲੀ ਵਿਭਾਗ ਨਾਲ ਸੰਬੰਧਿਤ ਨੇ, ਉਹਨਾਂ ਨੇ ਲਿਖਤੀ ਰੂਪ ਚ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਹਜ਼ਾਰਾਂ ਲੱਖਾਂ ਮੁਲਾਜ਼ਮਾਂ ਦੇ ਹਵਾਲੇ ਨਾਲ, ਉਹਨਾਂ ਨੇ ਕਿਹਾ ਵੀ ਕਿ ਬਿਜਲੀ ਮੰਤਰੀ ਬਦਲੋ, ਨਹੀਂ ਅਸੀਂ ਤਾਂ ਫਿਰ ਹੜਤਾਲ ਤੇ ਜਾਵਾਂ। ਹੁਣ ਇਹ ਸਰਕਾਰ ਤੇ ਦਬਾਅ ਬਣ ਗਿਆ। ਸਹੀ ਹੈ। ਹੁਣ ਉਹਦੇ ਵਿੱਚ ਇੰਜੀਨੀਅਰ, ਚੀਫ ਇੰਜੀਨੀਅਰ ਵੀ ਨੇ, ਉਹਦੇ ਵਿੱਚ ਲਾਈਨਮੈਨ ਯੂਨੀਅਨ ਵੀ ਆ, ਉਹਦੇ ਵਿੱਚ ਜੇਈ ਯੂਨੀਅਨ ਵੀ ਆ, ਉਹਦੇ ਵਿੱਚ ਐਸਡੀਓ ਯੂਨੀਅਨ ਵੀ ਆ, ਉਹਦੇ ਵਿੱਚ ਰਿਟਾਇਰ ਵੀ ਨੇ, ਹੈ ਨਾ, ਉਹ ਰਿਟਾਇਰ ਯੂਨੀਅਨ ਵੀ ਆ। ਮਤਲਬ ਹਰ ਮੁਲਾਜ਼ਮ ਜਿਹੜਾ ਉੱਥੇ, ਹੈ ਨਾ, ਝਾੜੂ ਤੋਂ ਲੈ ਕੇ ਚਪੜਾਸੀ ਤੋਂ ਲੈ ਕੇ ਚੀਫ ਇੰਜੀਨੀਅਰ ਤੱਕ ਹਰੇਕ ਦਾ ਇੱਕੋ ਹੈ ਵੀ ਆਹ ਮੰਤਰੀ ਨਹੀਂ ਚਾਹੀਦਾ ਸਾਨੂੰ। ਹੁਣ ਕਮਾਊ ਪੁੱਤ ਅਗਲਾ ਦਾ ਸੈਰਾਂ ਕਰਾਉਂਦਾ ਵਿਦੇਸ਼ਾਂ ਦੀਆਂ। ਸਹੀ ਹੈ, ਬਿਲਕੁਲ ਜੀ। ਪਤਾ ਨਹੀਂ ਕੋਈ ਨਿਵੇਸ਼ ਮਿਲੂ ਕਿ ਨਹੀਂ ਮਿਲੂ, ਪਰ ਸੈਰ ਜ਼ਰੂਰ ਹੋ ਰਹੀ ਹੈ। ਜਿਵੇਂ ਭਗਵੰਤ ਮਾਨ ਕਹਿੰਦੇ ਹੁੰਦੇ, ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਜਾਈ ਜਾਂਦੇ ਆ ਪ੍ਰਧਾਨ ਮੰਤਰੀ, ਚਕਾਸੀਆ ਬਕਾਸੀਆ ਬਕਾਸੀਆ। ਹੁਣ ਆਪ ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ, ਕਿਹੜਾ ਕੋਈ ਧੇਲਾ ਮਿਲੂਗਾ ਕਿ ਨਹੀਂ ਮਿਲੂਗਾ। ਤੇ ਐਂ ਕਿਹੜਾ ਮੁਲਕ ਹੈ ਜਿਹੜਾ ਭਾਰਤ ਨੂੰ, ਤੁਹਾਡੇ ਮੁਲਕ ਨੂੰ ਬਾਈਪਾਸ ਕਰਕੇ ਸਿੱਧਾ ਸੂਬੇ ਨੂੰ ਐਂ ਦੇ ਦੂਗਾ ਕੋਈ ਨਿਵੇਸ਼? ਸਹੀ ਹੈ, ਬਿਲਕੁਲ। ਸੋ ਇਹ ਇੱਕ ਨੀਤੀ ਹੁੰਦੀ ਆ, ਵਿਦੇਸ਼ ਨੀਤੀ ਹੈ, ਸਾਰਾ ਕੁਛ ਹੈ ਉਹਦੇ ਤਹਿਤ। ਸੋ ਇਸ ਲਈ ਇਹ ਸੈਰਗਾਹ ਹੀ ਹੈ ਜਾਂ ਕੀ ਹੈ ਪਤਾ ਨਹੀਂ। ਹੁਣ ਉਹ ਸੈਰ ਦੇ ਰਾਹੀਂ ਭਗਵੰਤ ਮਾਨ ਨੂੰ ਮਨਾਈ ਫਿਰਦਾ ਕਿ ਨਾ ਮੇਰੇ ਖਿਲਾਫ ਤੁਸੀਂ ਨਾ ਭੁਗਤਿਓ, ਜਾਂ ਕੇਜਰੀਵਾਲ ਨੂੰ ਕਿਵੇਂ ਮਨਾਈ ਫਿਰਦਾ। ਵੈਸੇ ਤਾਂ ਈਡੀ ਵੀ ਉਹਦੇ ਨਾਲ ਬਹੁਤ ਮੋਹ ਪਾਲ ਰਹੀ ਹੈ ਪਹਿਲਾਂ, ਹੈ ਨਾ, ਮਤਲਬ ਕਿ ਸੰਜੀਵ ਅਰੋੜਾ ਤੇ ਵੀ ਰੇਡ ਹੋ ਰਹੀ, ਦੂਏ ਤੇ ਮਿੱਤਲ ਤੇ ਵੀ, ਅਸ਼ੋਕ ਮਿੱਤਲ ਤੇ ਵੀ ਰੇਡ ਹੋ ਰਹੀ। ਸਹੀ। ਸੋ ਇਸ ਲਈ ਕਾਰੋਬਾਰੀ ਜਦੋਂ ਰਾਜਨੀਤੀ ਦਾ ਹਿੱਸਾ ਬਣਦੇ ਨੇ, ਫਿਰ ਉਹ ਫਾਇਦਾ ਵੀ ਚੁੱਕ ਲੈਂਦੇ ਨੇ ਤੇ ਕਈਆਂ ਦੇ ਨਿਸ਼ਾਨੇ ਤੇ ਵੀ ਆਉਂਦੇ ਨੇ। ਸੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਸੰਜੀਵ ਅਰੋੜਾ ਜੀ ਦਾ ਸੰਕਟ ਟਲਦਾ ਹੈ ਕਿ ਕੁਰਸੀ ਲੈ ਲੈਂਦਾ ਹੈ, ਜਾਂ ਉਹਨਾਂ ਤੋਂ ਇੱਕ ਹੀ ਵਿਭਾਗ ਲੈ ਲਿਆ ਜਾਂਦਾ, ਬਾਕੀ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ। ਕੀ ਹੋਏਗਾ, ਸਭ ਤੋਂ ਪਾਵਰਫੁਲ ਮੰਤਰੀ ਦੀ ਪਾਵਰ ਜਾਏਗੀ ਜਾਂ ਨਹੀਂ, ਇਹ ਚਰਚਾ ਦਾ ਵਿਸ਼ਾ ਹੈ। ਬਿਲਕੁਲ ਸਹੀ ਹੈ ਜੀ। ਅਗਲੀ ਗੱਲ ਕਰੀਏ ਬੇਅਦਬੀ ਰੋਕੂ ਕਾਨੂੰਨ ਦੀ। ਸ਼ਰਮਾ ਜੀ ਕਹਿੰਦੇ ਇਹਦੇ ਤੇ ਹੁਣ ਕੀ ਰੋਕ ਲੱਗ ਜਾਵੇਗੀ ਜੀ? ਦੇਖੋ, ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਐਕਟ 2026 ਹੁਣ ਬਣਿਆ ਜੀ, ਇਹ 2008 ਤੇ ਸੋਧ ਹਵਾਲੇ ਨਾਲ ਉਸ ਐਕਟ ਦੇ ਵਿੱਚ ਸੋਧ ਕਰਕੇ ਬਣਿਆ। ਜੀ ਜੀ। ਹੁਣ ਇਹਦੇ ਵਿੱਚ ਤਜਵੀਜ਼ ਜਿਸ ਤਰ੍ਹਾਂ ਦੀਆਂ ਸ਼ਾਮਲ ਕੀਤੀਆਂ, ਆਪਾਂ ਉਹਦੇ ਵਿਸਤਾਰਤ ਗੱਲ ਕਰ ਰਹੇ ਸੀਗੇ ਕਿ ਸਖਤ ਸਜ਼ਾਵਾਂ ਦੀ ਪ੍ਰੋਵੀਜ਼ਨ ਹੈ, ਤੇ ਉਸ ਦੇ ਹਵਾਲੇ ਨਾਲ ਕਈ ਤਰ੍ਹਾਂ ਇਸ ਨੂੰ ਸਹੀ ਸਮਝ ਰਹੀਆਂ ਕਿ ਹਾਂ, ਜੇ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਹੁਣ ਇਹਦੇ ਨਾਲ ਘੱਟੋ ਘੱਟ ਬੇਅਦਬੀਆਂ ਰੁਕ ਜਾਣਗੀਆਂ, ਕੋਈ ਹਿੰਮਤ ਨਹੀਂ ਕਰੇਗਾ। ਅਗਲੇ ਨੂੰ ਡਰ ਰਹੇਗਾ ਕਿ ਉਮਰ ਕੈਦ ਤੱਕ ਹੋ ਜਾਣੀ ਆ, 25 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜਿਹੜੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਹੈਗੇ,
ਜਾਂ ਜਿੱਥੇ ਗੁਰੂ ਘਰਾਂ 'ਚ ਜਿਹੜੇ ਸੇਵਾਦਾਰ ਪ੍ਰਬੰਧਕ ਹੈਗੇ ਹਾਂਜੀ। ਉਹ ਵੀ ਇੱਕ ਤਰ੍ਹਾਂ ਨਾਲ ਹੁਣ ਇਸ ਕਾਨੂੰਨ ਦੇ ਤਹਿਤ ਨਿਸ਼ਾਨੇ ਤੇ ਨੇ ਵੀ ਤੁਸੀਂ ਗਾਰਡੀਅਨ ਹੋ, ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਸੋ ਉਸ ਨੂੰ ਲੈ ਕੇ ਕਈਆਂ ਦਾ ਫਿਕਰ ਵੀ ਹੈ ਜੀ ਕਿ ਕਿਤੇ ਆਈ ਨਾ ਮੁਫਤ 'ਚ ਰਗੜ ਹੋ ਜਾਈਏ ਗਾਰਡੀਅਨ ਦੇ ਤੌਰ ਤੇ ਹੀ। ਸੋ ਘਰਾਂ 'ਚ ਖਾਸ ਕਰਕੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਉਹਨਾਂ ਦੀ ਚਿੰਤਾ ਤਾਂ ਦੂਰੀ ਤੀਰੀ ਹੈ ਕਿ ਕੱਲ ਨੂੰ ਕਿਤੇ ਪਾਠ ਕਰਦੇ ਆ ਕੋਈ ਨਾ ਪੱਤਰਾ ਢਿੱਲਾ ਪੈ ਗਿਆ, ਕੋਈ ਖੁੰਝਾ ਭੁਰ ਗਿਆ, ਤੇ ਫਿਰ ਇਹ ਨਾ ਹੋਵੇ ਕਿ ਅੰਗ ਦੀ ਬੇਅਦਬੀ ਹੋ ਗਈ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਇਸ ਲਈ ਉਹਨਾਂ ਤੇ ਚਿੰਤਾ ਇਹ ਵੀ ਹੈ। ਜੀ ਜੀ। ਹੁਣ ਇਸ ਸਭ ਦੇ ਦਰਮਿਆਨ ਕਾਨੂੰਨੀ ਮਾਹਿਰਾਂ ਦਾ ਇੱਕ ਸਵਾਲ ਸੀਗਾ। ਉਹਨਾਂ ਦਾ ਸਵਾਲ ਇਹ ਸੀ ਵੀ ਉਹ ਕਹਿੰਦੇ ਕਿ ਜਿੱਦਾਂ ਕੋਈ ਮੰਨ ਲਓ ਕੋਈ ਘਟਨਾ ਵਾਪਰਦੀ ਆ, ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਇਨਵੋਲਵ ਹੋ ਜਾਂਦੀਆਂ ਨੇ ਫਿਰ ਹੈਨਾ, ਮੰਨ ਲਓ ਕੋਈ ਚੋਰੀ ਦੇ ਵਿੱਚ ਸੋਨਾ ਚੋਰੀ ਹੋ ਗਿਆ, ਉਹ ਬਰਾਮਦ ਕਰ ਲਿਆ, ਫਿਰ ਉਹ ਬਰਾਮਦਗੀ ਉੱਥੇ ਦਿਖਾਉਣੀ ਪੈਂਦੀ ਹੈ ਲਿਜਾ ਕੇ ਅਦਾਲਤ 'ਚ। ਸਹੀ। ਤੇ ਫਿਰ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਹੁਣ ਅਦਾਲਤ ਚੱਕ ਕੇ ਲੈ ਕੇ ਜਾਇਆ ਕਰਾਂ ਕਿ ਜੀ ਆਹ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ, ਇਹਦੀ ਆਹ ਜਲਦ ਢਿੱਲੀ ਹੋ ਗਈ, ਇਹਦੇ ਆਹ ਪੱਤਰੇ ਖੰਡਿਤ ਹੋ ਗਏ, ਕੀ ਫਿਰ ਇਹੀ ਜਿਹੀ ਪ੍ਰਕਿਰਿਆ ਹੋਊਗੀ? ਕਾਨੂੰਨੀ ਮਾਹਿਰਾਂ ਦਾ ਇਹ ਵੀ ਇੱਕ ਨੁਕਤਾ ਖੜਾ ਇਹਦੇ ਵਿੱਚ। ਤੇ ਬਾਕੀ ਜਿਹੜਾ ਫਿਕਰ ਕਈ ਤਰ੍ਹਾਂ ਦਾ ਹੈਗਾ ਉਹ ਹੈਗਾ ਹੀ ਆ, ਪਰ ਇਸ ਦੇ ਉੱਤੇ ਕਿਉਂਕਿ ਅਸੀਂ ਵੋਟ ਰਾਜਨੀਤੀ ਨਾਲ ਇੰਨੇ ਜੁੜ ਗਏ ਆ ਜਾਂ ਧਾਰਮਿਕ ਤੌਰ ਤੇ ਤਣਾਅ ਵਾਲੀ ਸਥਿਤੀ ਚੋਂ ਲੰਘਦੇ ਆ, ਸੋ ਨਤੀਜਾ ਖੁੱਲ ਕੇ ਕੋਈ ਵੀ ਧਿਰ ਇਹਦੇ ਉੱਤੇ ਮੰਥਨ ਕਰ ਲਈ ਵੀ ਮੈਂ ਨਹੀਂ ਕਹਿੰਦਾ ਵਿਰੋਧ ਕਰੋ, ਮੈਂ ਨਹੀਂ ਕਹਿੰਦਾ ਕਿ ਹੱਕ ਚਾਓ, ਮੈਂ ਕਹਿੰਦਾ ਕਿ ਗੰਭੀਰਤਾ ਨਾਲ ਚਰਚਾ ਗੋਸ਼ਟੀ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਉਸ ਦੇ ਉੱਤੇ ਤਾਂ ਹੋਣਾ ਚਾਹੀਦਾ ਸੀ ਨਾ, ਉਹ ਨਹੀਂ ਹੋਇਆ। ਬਿੱਲ ਨੂੰ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਤੱਕ ਵੀ ਉਹਦੇ ਤੇ ਉਵੇਂ ਮੰਥਨ ਨਹੀਂ ਹੋਇਆ, ਘੱਟੋ ਘੱਟ ਵਿਧਾਨ ਸਭਾ 'ਚ ਉਹਦੇ ਤੇ ਉਵੇਂ ਮੰਥਨ ਹੁੰਦਾ। ਪਰ ਹੁਣ ਇੱਕ ਧਿਰ ਅਦਾਲਤ ਗਈ ਆ ਜੀ, ਇੱਕ ਧਿਰ ਕੀ ਇੱਕ ਵਿਅਕਤੀ ਅਦਾਲਤ ਗਿਆ। ਜਲੰਧਰ ਨਾਲ ਸੰਬੰਧਿਤ ਸਿਮਰਨਜੀਤ ਸਿੰਘ, ਉਹਨੇ ਹਾਈ ਕੋਰਟ ਦੇ ਵਿੱਚ ਇਸ ਕਾਨੂੰਨ ਦੇ ਖਿਲਾਫ ਇੱਕ ਪਟੀਸ਼ਨ ਪਾਈ ਹੈ ਜੀ। ਹੁਣ ਉਹ ਕਹਿੰਦਾ ਵੀ ਕਿ ਇਹ ਧਰਮ ਨਿਰਪੱਖ ਮੁਲਕ ਹੈ ਜੀ, ਤੇ ਬੇਸ਼ੱਕ ਹੋਰ ਕਿਸੇ ਧਰਮ ਦੇ ਵਿੱਚ ਸ਼ਬਦ ਨੂੰ ਗੁਰੂ ਦਾ ਦਰਜਾ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਤੁਸੀਂ ਹੋਰ ਕਿਸੇ ਧਰਮ ਦੇ ਵਿੱਚ ਉਸ ਨੂੰ ਇਸ ਤਰ੍ਹਾਂ ਦੇਖਦੇ, ਪਰ ਉਹਨਾਂ ਧਰਮਾਂ ਦੀ ਵੀ ਆਪਣੀ ਆਪਣੀ ਅਕੀਦਾ ਤਾਂ ਹੈਗਾ ਨਾ, ਆਪਣਾ ਆਪਣਾ ਭਰੋਸਾ ਤਾਂ ਹੈਗਾ ਨਾ, ਉਹਨਾਂ ਦਾ ਵੀ ਕਈ ਗ੍ਰੰਥਾਂ ਦੇ ਵਿੱਚ ਸਤਿਕਾਰ ਤਾਂ ਹੈਗਾ ਨਾ। ਸੋ ਇਸ ਲਈ ਫਿਰ ਕਹਿੰਦੇ ਧਰਮ ਨਿਰਪੱਖ ਮੁਲਕ ਦੇ ਵਿੱਚ ਤੁਸੀਂ ਇੱਕ ਧਰਮ ਦੇ ਹਵਾਲੇ ਨਾਲ ਦੂਸਰੇ ਧਰਮਾਂ ਦੀ ਰੱਖਿਆ ਨਹੀਂ ਕਰੋਗੇ, ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਉਹਨੇ ਇਹ ਆਧਾਰ ਬਣਾਇਆ। ਸਿਮਰਨਜੀਤ ਸਿੰਘ ਨਾਂ ਦਾ ਇਹ ਨੌਜਵਾਨ ਕਹਿੰਦਾ ਵੀ ਕਿ ਐ ਨਹੀਂਗਾ ਫਿਰ ਚੱਲ ਸਕਦਾ। ਦੂਸਰਾ ਉਹ ਕਹਿੰਦਾ ਵੀ ਤੁਸੀਂ ਸਜ਼ਾ ਦੀ ਜਿਹੜੀ ਪ੍ਰੋਵੀਜ਼ਨ ਰੱਖੀ ਆ, ਇਹ ਐਡੀ ਵੱਡੀ ਸਜ਼ਾ ਇੰਜ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋ ਸਕਦੀ, ਇਹ ਵੀ ਨਿਯਮ ਦਾ ਕਾਨੂੰਨ ਦੀ ਉਲੰਘਣ ਜੀ, ਉਸ ਦਾ ਮਨਜ਼ੂਰੀਆਂ ਨਹੀਂ ਲਈ ਗਈ। ਖਾਸ ਕਰਕੇ ਉਹਨੇ ਦੋ ਨੁਕਤੇ ਬਾਰੇ। ਤੀਜਾ, ਮੈਨੂੰ ਇਹ ਵੀ ਜਾਣਕਾਰੀ ਮਿਲ ਰਹੀ ਸੀਗੀ ਕਿ ਉਹਨੇ ਇੱਕ RTI ਵੀ ਪਾਈ ਆ ਰਾਜਪਾਲ ਹੋਰਾਂ ਦੇ ਕੋਲ ਕਿ ਜੀ ਸਾਨੂੰ ਦੱਸਿਆ ਜਾਵੇ ਤੁਸੀਂ ਮੋਹਰ ਕਿਵੇਂ ਲਾਈ। ਠੀਕ ਹੈ, ਅੱਛਾ। ਤੇ ਉਧਰੋਂ ਅਜੇ RTI ਦਾ ਜਵਾਬ ਤਾਂ ਨਹੀਂ ਆਇਆ, ਪਰ ਇੰਨੀ ਕੁ ਜਾਣਕਾਰੀ ਬਾਹਰ ਨਿਕਲਣ ਲੱਗ ਗਈ ਕਿ ਰਾਜਪਾਲ ਸਾਹਿਬ ਕਹਿੰਦੇ ਵੀ ਮੈਂ ਤਾਂ ਤੁਰੰਤ ਮੋਹਰ ਤਾਂ ਲਾਤੀ, ਮੈਂ ਤਾਂ ਖਰੜਾ ਪਹਿਲਾਂ ਪੜਿਆ ਵਾ ਸੀ, ਮੈਨੂੰ ਤਾਂ ਖਰੜਾ ਪਹਿਲਾਂ ਉਪਲਬਧ ਕਰਾ ਗਏ ਸੀ। ਵਾਹ, ਕਮਾਲ ਹੈ। ਵਿਧਾਨ ਸਭਾ 'ਚ ਖਰੜਾ ਉਪਲਬਧ ਨਹੀਂ, SGPC ਖਰੜਾ ਮੰਗਦੀ ਆ, ਉਹਨੂੰ ਮਿਲਦਾ ਨਹੀਂ। ਰਾਜਪਾਲ ਕੋਲ ਸਿੱਖ ਸੰਸਥਾਵਾਂ ਨੂੰ ਖਰੜਾ ਉਪਲਬਧ ਨਹੀਂ, ਹੈ ਨਾ, ਸਹੀ ਹੈ। ਤੇ ਰਾਜਪਾਲ ਸਾਹਿਬ ਨੂੰ ਖਰੜਾ ਪਹੁੰਚ ਗਿਆ ਤੇ ਰਾਜਪਾਲ ਸਾਹਿਬ ਨੇ ਖਰੜਾ ਪੜ ਕੇ ਮੋਹਰ ਲਾਤੀ, ਤਾਂ ਚੰਗੀ ਗੱਲ ਹੈ। ਫਿਰ ਰਾਜਪਾਲ ਤੇ ਪੰਜਾਬ ਸਰਕਾਰ ਦੇ ਵਿੱਚ ਇੱਕ ਸੁਰਤਾ 'ਚ ਕੰਮ ਹੋਣ ਲੱਗ ਪਿਆ। ਪਰ ਇਹ ਸੁਰਤਾ ਆਪੇ ਬਣ ਗਈ ਕਿ ਸੂਤਰਧਾਰ ਅਮਿਤ ਸ਼ਾਹ ਬਣ ਗਏ। ਸਹੀ ਹੈ। ਕਿੰਨੇ ਰੋਲ ਨਿਭਾਇਆ? ਨਾਲੇ ਵਿਧਾਨ ਸਭਾ ਤੋਂ ਪਹਿਲਾਂ ਰਾਜਪਾਲ ਕੋਲੇ ਜੇ ਆਂਦਾ, ਫਿਰ ਰਾਜਪਾਲ ਨਾਲ ਇੱਕਮਿਕ ਹੋ ਗਈ, ਫਿਰ ਤਾਂ ਸਰਕਾਰ ਵਿਧਾਨ ਸਭਾ ਦਾ ਤਾਂ ਗੱਲ ਹੀ ਛੱਡ ਦੇ। ਦੇਖੋ, ਇਹਦੇ ਵਿੱਚੋਂ ਦੋ ਹੀ ਚੀਜ਼ਾਂ ਨੇ ਕਿ ਜਾਂ ਤਾਂ ਬੀਜੇਪੀ ਪੰਜਾਬ ਦੇ ਵਿੱਚ ਜਿਵੇਂ ਸਿੱਖ ਭਾਈਚਾਰੇ ਨੂੰ ਨੇੜੇ ਲਾਉਣਾ ਚਾਹੁੰਦੀ ਆ, ਉਹ ਇਹ ਜਿਤਾਉਣਾ ਚਾਹੁੰਦੀ ਹੈ ਕਿ ਕਾਨੂੰਨ ਅਸੀਂ ਬਣਵਾਇਆ। ਹੁਣ ਉਹ ਇਹ ਸੁਨੇਹਾ ਇਸ ਤਰ੍ਹਾਂ ਛੱਡਣਾ ਚਾਹੁੰਦੀ ਆ ਕਿ ਤਾਂ ਕਿ ਜਿਹੜੇ ਇਹਦੇ ਹੱਕ 'ਚ ਨੇ ਉਹ ਸਾਰੇ ਆਪ ਕੋਲ ਨਾ ਚਲੇ ਜਾਣ, ਸਾਡੇ ਕੋਲ ਵੀ ਆ ਜਾਣ। ਜਾਂ ਉਹਨੂੰ ਇਹ ਲੱਗਦਾ ਕਿ ਇਸ ਕਾਨੂੰਨ ਦੇ ਹਵਾਲੇ ਨਾਲ ਸਿੱਖ ਧਰਮ ਦੇ ਵਿੱਚ ਵੱਖੋ-ਵੱਖ ਵਿਰੋਧਾਭਾਸ ਪੈਦਾ ਹੋ ਰਿਹਾ, ਵੱਖੋ-ਵੱਖ ਵੰਡ ਹੋਊਗੀ ਸਿੱਖ ਵੋਟਾਂ ਦੀ, ਇਸ ਲਈ ਜਿਹੜੀਆਂ ਵੰਡ ਹੋ ਜਾਣ ਉਹ ਵਧੀਆ, ਫਿਰ ਸਾਨੂੰ ਫਾਇਦਾ। ਸਹੀ। ਕਿਉਂ, ਕਿਹੜਾ ਨੁਕਤਾ ਇਹਦੇ ਵਿੱਚੋਂ ਇਹ ਲੱਭਣ ਦੀ ਕੋਸ਼ਿਸ਼ ਵੀ ਹੈ। ਤੇ ਦੂਸਰੇ ਪਾਸੇ ਜੀ, ਜੇ ਇੱਕ ਵਿਅਕਤੀ ਹਾਈ ਕੋਰਟ ਗਿਆ ਕਿ ਉਹ ਵਿਅਕਤੀ ਹੋ ਗਿਆ ਕਿ ਉਹਦੇ ਪਿੱਛੇ ਵੀ ਕੋਈ ਧਿਰ ਕੰਮ ਕਰ ਰਹੀ ਹੈ, ਜਾਂਚ ਦਾ ਵਿਸ਼ਾ ਤਾਂ ਇਹ ਜਿਹੜੀ ਚੀਜ਼ ਕਾਨੂੰਨ ਬਣ ਗਈ ਹੁਣ ਉਸ ਨੂੰ ਰੋਕ ਲਵਾਉਣ ਦੇ ਲਈ, ਬਦਲਾਉਣ ਦੇ ਲਈ ਜੇ ਕੋਈ ਅਦਾਲਤ ਤੱਕ ਗਿਆ, ਕਿਉਂਕਿ ਇਹ ਚਿੰਤਾਵਾਂ, ਇਹ ਖਦਸ਼ੇ ਪਹਿਲਾਂ ਵੀ ਸੀ ਕਿ ਇੰਜ ਹੋ ਸਕਦਾ। ਸੋ ਜੇ ਹੁਣ ਇਹ ਹੋ ਰਿਹਾ ਤਾਂ ਇਹ ਕਿਹਦੇ ਇਸ਼ਾਰੇ ਤੇ ਹੋ ਰਿਹਾ, ਜਾਂ ਸਹਿਜ ਸੁਭਾਅ ਸਮਝੀ ਦਾ ਆਪਣਾ ਮਨ ਕੀਤਾ ਕਿ ਨਹੀਂ ਹੋਣਾ ਚਾਹੀਦਾ, ਇਹ ਵੀ ਆਉਂਦਾ ਵਕਤ ਤੈਅ ਕਰੂਗਾ। ਪਰ ਜੇ ਰੋਕ ਲੱਗਦੀ ਹੈ ਫੇਰ ਕੀ,
ਤੇ ਜੇ ਰੋਕ ਨਹੀਂ ਲੱਗਦੀ ਫੇਰ ਕੀ, ਇਹ ਦੇਖਣ ਵਾਲੀ ਗੱਲ। ਕਿਉਂਕਿ ਸਮਾਣਾ ਮੋਰਚਾ ਵਾਲਿਆਂ ਨੇ ਵੀ ਕਹਿਤਾ ਵੀ ਕਿ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖ ਰਹੇ ਹਾਂ ਤੇ ਅਖੰਡ ਪਾਠ ਰੱਖਾਂਗੇ ਤੇ ਭੋਗ ਪਾਵਾਂਗੇ, ਉਹ ਤੋਂ ਬਾਅਦ ਮੋਰਚਾ ਫਤਿਹ ਕਰਾਂਗੇ ਅਸੀਂ। ਕਿਉਂਕਿ ਖਾਲਸਾ ਜੀ ਜਿਹੜੇ ਚੜ੍ਹੇ ਸੀ ਟਾਵਰ ਤੇ, ਉਹ ਕਹਿੰਦੇ ਵੀ ਕਿ ਮੈਨੂੰ ਕਿਹੜਾ ਸਰਕਾਰ ਚੜਾ ਕੇ ਗਈ ਸੀ ਜਿਹੜੀ ਮੈਂ ਡੀਕੂਗਾ ਕਿ ਸਰਕਾਰ ਆਵੇ। ਸੋ ਪਰ ਫਿਰ ਵੀ ਮੰਨਿਆ ਜਾ ਰਿਹਾ ਕਿ ਭੋਗ ਦੇ ਉੱਤੇ ਸਰਕਾਰ ਪਹੁੰਚ ਸਕਦੀ ਹੈ ਜੀ। ਸੋ ਹੁਣ ਇਸ ਲਈ ਇਹ ਵੀ ਬਹੁਤ ਕੁਛ ਹੈ ਕਿ ਉਹਦੇ ਵਿੱਚੋਂ ਵੀ ਕਈ ਲੋਕ ਰਾਜਨੀਤੀ ਦੇਖਣ ਲੱਗੇ ਨੇ ਕਿ ਉੱਥੋਂ ਵੀ ਰਾਜਨੀਤੀ ਨਵੀਂ ਜਨਮ ਹੋਊਗੀ, ਜਾਂ ਪੁਰਾਣੀ ਕਿਸੇ ਰਾਜਨੀਤਿਕ ਧਿਰ ਦੇ ਨਾਲ ਰਲੇਵਾਂ ਹੋਊਗਾ, ਜਾਂ ਉੱਥੇ ਵੀ ਕੁਛ ਵੰਡ ਪੈਣ ਦਾ ਸਵਾਲ ਖੜਾ ਹੋਊਗਾ। ਕਈ ਤਰ੍ਹਾਂ ਦੇ ਨੁਕਤੇ ਉਹਦੇ ਨਾਲ ਵੀ ਜੁੜ ਗਏ ਜੀ। ਸੋ ਪਰ ਮਤਲਬ ਇੱਕ ਧਿਰ ਦਾ ਮੰਨਣਾ ਇਹ ਹੈ ਕਿ ਸਮਾਣਾ ਮੋਰਚਾ ਦੇ ਕਾਰਨ ਹੀ ਇਹ ਗੱਲ ਫਤਿਹ ਹੋਈ। ਕੁਝ ਤਰ੍ਹਾਂ ਕਹਿੰਦੀਆਂ ਸਰਕਾਰ ਨੇ ਆਪਣੀਆਂ ਵੋਟਾਂ ਦੀ ਰਾਜਨੀਤੀ ਦੇਖੀ, ਤੇ ਹੁਣ ਅਦਾਲਤੀ ਪ੍ਰਕਿਰਿਆ ਦੇ ਵਿੱਚ ਇੱਕ ਨਵਾਂ ਸਵਾਲ ਖੜਾ ਹੋ ਗਿਆ। ਜਿੱਦਾਂ ਹੀ ਅਦਾਲਤੀ ਪ੍ਰਕਿਰਿਆ ਦਾ ਪਹਿਲੂ ਆਇਆ, ਮੁੜ ਕੇ ਇਸ ਕਾਨੂੰਨ ਤੇ ਚਰਚਾ ਵੀ ਸ਼ੁਰੂ ਹੋ ਗਈ। ਸੋ ਇਸ ਲਈ ਹੁਣ ਜਿਹੜਾ ਮੰਥਨ ਪਹਿਲਾਂ ਨਹੀਂ ਹੋ ਪਾਇਆ, ਕਿ ਹੁਣ ਉਹ ਮੰਥਨ ਹੋਏਗਾ ਜੀ। ਸਹੀ ਹੈ। ਤੇ ਉਹ ਮੰਥਨ ਗੰਭੀਰਤਾ ਵਾਲਾ ਹੋਏਗਾ ਕਿ ਸੋਸ਼ਲ ਮੀਡੀਆ ਤੇ ਹੋਏਗਾ ਕਿ ਜੇ ਬੀਬੀ ਕਰਨਜੋਤ ਕੌਰ ਨੇ ਨੁਕਤਾ ਸਾਂਝਾ ਕਰਤਾ ਤਾਂ ਉਹਦੇ ਖਿਲਾਫ ਹੋ ਜਾਓ, ਜੇ ਸਮਾਣੇ ਮੋਰਚੇ ਵਾਲਿਆਂ ਨੇ ਹੱਕ ਚ ਕਹਿਤਾ ਤਾਂ ਜਿਹੜਾ ਨੂੰ ਉਹ ਮਨਜ਼ੂਰ ਨਹੀਂ ਉਹਦੇ ਖਿਲਾਫ ਹੋ ਜਾਓ। ਜਿਹੜੇ ਇੱਕ ਦੂਏ ਨੂੰ ਭੰਡ ਭੰਡਈ ਆ, ਬਿਲਕੁਲ ਸਰਕਾਰ ਨੂੰ ਲਾਂਬੇ ਕਰਕੇ ਸਾਰਥਕ ਚਰਚਾ ਕਿ ਆਪਾਂ ਸਹੀ ਹੋਇਆ ਕਿ ਨਹੀਂ, ਠੀਕ ਹੈ, ਕਿ ਕੀ ਧਾਰਮਿਕ ਖੇਤਰ ਦੇ ਵਿੱਚ ਸਰਕਾਰੀ ਦਖਲ ਇਸ ਹੱਦ ਤੱਕ ਹੋਣੀ ਚਾਹੀਦੀ ਹੈ ਕਿ ਨਹੀਂ। ਕੱਲ DSP ਕੱਸ ਚ ਡੈਰੀ ਲੈ ਕੇ ਆ ਜਾਵੇ ਕਿ ਲਿਆਓ ਵੀ ਮੈਂ ਦੇਖੂੰਗਾ ਕਿ ਤੁਹਾਡੇ ਘਰੇ ਮਰਿਆਦਾ ਹੈ ਕਿ ਨਹੀਂ। ਸੋ ਇਹ ਪਹਿਲੂ ਵਾਜਬ ਹੈ ਕਿ ਨਹੀਂ। ਇਹ ਸਾਰੇ ਤੇ ਗੰਭੀਰਤਾ ਨਾਲ ਮੰਥਨ ਦੀ ਲੋੜ ਹੈ। ਜਿਹੜੀਆਂ ਸਿੱਖ ਧਿਰਾਂ, ਸਿੱਖ ਸੰਸਥਾਵਾਂ, ਸਿੱਖ ਨੁਮਾਇੰਦੇ, ਸਿੱਖ ਬੁੱਧੀਜੀਵੀ, ਘੱਟੋ ਘੱਟ ਉਸ ਖੇਤਰ ਦੇ ਵਿੱਚ ਤਾਂ ਇਸ ਕਾਨੂੰਨ ਦੇ ਉੱਤੇ ਮੰਥਨ ਦੀ ਲੋੜ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ ਹੈ ਜੀ। ਅਗਲੀ ਗੱਲ ਕਰੀਏ ਪੰਥਕ ਮਾਮਲੇ ਦੀ। ਸ਼ਰਮਾ ਜੀ, ਰਾਜੋਆਣਾ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸਖਤੀ ਦਿਖਾਈ ਹੈ ਜੀ। ਬਿਲਕੁਲ ਜੀ। ਬਲਵੰਤ ਸਿੰਘ ਰਾਜੋਆਣਾ ਹੋਰਾਂ ਦਾ ਮਾਮਲਾ ਬਹੁਤ ਲੰਬਾ ਮਾਮਲਾ ਹੈ। 15 ਸਾਲਾਂ ਤੋਂ ਤਾਂ ਹੁਣ ਉਹ ਮਤਲਬ ਜਿਹੜੀ ਫਾਂਸੀ ਵਾਲੀ ਚੱਕੀ ਆ ਉਹਦੇ ਵਿੱਚ ਬੰਦ ਨੇ। ਹਾਂਜੀ। ਇਹ ਅਕਸਰ ਮਨੁੱਖੀ ਅਧਿਕਾਰਾਂ ਦੇ ਹਵਾਲੇ ਸਵਾਲ ਉੱਠਦਾ ਰਿਹਾ ਕਿ ਵੀ ਕਿ ਇੱਕ ਵਿਅਕਤੀ ਨੂੰ ਦੋ ਸਜ਼ਾਵਾਂ ਇਕੱਠੀਆਂ ਕਿਵੇਂ। ਫਾਂਸੀ ਵਾਲੀ ਚੱਕੀ ਚ ਤਾਂ ਤਦ ਲਿਜਾਇਆ ਜਾਂਦਾ ਜਦੋਂ 24 ਘੰਟੇ 72 ਘੰਟੇ 48 ਘੰਟੇ ਸਮਥਿੰਗ ਕੁਛ ਹੋਣ ਕੇ ਹਾਂਜੀ ਹੁਣ ਤੁਹਾਨੂੰ ਫਾਂਸੀ ਦੇਣੀ ਹੈ ਜੀ। ਤੇ ਜਦੋਂ ਉਹਨਾਂ ਨੂੰ ਲਿਜਾਇਆ ਗਿਆ ਸੀ ਤਦ ਅਗਲੇ ਦਿਨ ਫਾਂਸੀ ਸੀ। ਉਹ ਫਾਂਸੀ ਰੁਕ ਗਈ, ਟਲ ਗਈ, ਤੇ ਜਦੋਂ ਤੱਕ ਉਸ ਫਾਂਸੀ ਤੇ ਹੀ ਫੈਸਲਾ ਨਹੀਂ ਤਦ ਤੱਕ ਉਹ ਚੱਕੀ ਚ ਕਿਉਂ। ਪਰ ਇਹ ਸਵਾਲ ਅਸੀਂ ਕਰ ਕਿੰਨੀ ਦੇਰ ਬਾਅਦ ਰਹੇ ਹਾਂ, ਲਗਭਗ 15 ਸਾਲਾਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਅੱਜ ਵੀ। 15 ਸਾਲਾਂ ਤੋਂ ਬੰਦਾ ਉਸ ਚੱਕੀ ਚ ਜਿਹਦੇ ਚ ਗੋਡੇ ਵੀ ਸਿੱਧੇ ਨਹੀਂ ਹੁੰਦੇ। ਤੇ ਹੁਣ ਕੱਲ ਨੂੰ ਤੁਸੀਂ ਕਹੋ ਕਿ ਫਾਂਸੀ ਨਹੀਂ ਦੇਣੀ ਜੀ, ਫਿਰ ਇੰਨੇ ਸਾਲ ਜਿਹੜੀ ਉਹ ਚੱਕੀ ਚ ਸਜ਼ਾ ਕੱਟੀ ਉਹਦਾ ਜ਼ਿੰਮੇਵਾਰ ਕੌਣ। ਤੇ ਜੇ ਫਾਂਸੀ ਦੇਣੀ ਸੀ ਫਿਰ ਉਹ ਤੁਰੰਤ ਹੁੰਦੀ ਹੈ, ਫਿਰ ਉਹ ਰੋਕ ਵਾਲਾ ਕੀ ਅਰਥ ਹੈ। ਹੁਣ ਉਸ ਸਮੇਂ ਅਕਾਲੀ ਦਲ ਦੇ ਉੱਤੇ ਦਬਾਅ ਬਣ ਗਿਆ। ਦਬਾਅ ਦੇ ਵਿੱਚੋਂ ਬਾਦਲ ਸਾਹਿਬ ਕਹਿੰਦੇ ਮੈਂ ਸਿਹਰਾ ਵੀ ਲੈ ਲਵਾਂ, ਪੰਥਕ ਵੀ ਬਣ ਜਾਵਾਂ, ਮੈਂ ਚੱਲਿਆ ਜੀ ਦਿੱਲੀ, ਮੈਂ ਰਕਾ ਲਿਆ ਨਾ ਜੀ। ਤੇ ਚਲੋ ਜੀ ਦਿੱਲੀ ਜਾ ਕੇ ਫਾਂਸੀ ਰਕਾ ਲਈ, ਤੇ ਫਿਰ ਕਿਹਾ ਗਿਆ ਬਲਵੰਤ ਸਿੰਘ ਰਾਜੋਆਣਾ ਨੂੰ ਕਿ ਪਾਓ ਜੀ ਤੁਸੀਂ ਰਹਿਮ ਦੀ ਪਟੀਸ਼ਨ ਅਸੀਂ ਕਰਾ ਲਾਂਗੇ। ਉਹ ਕਹਿੰਦੇ ਮੈਂ ਨਹੀਂ ਪਾਉਣੀ। ਜੀ ਜੀ ਸਹੀ ਹੈ, ਮੈਂ ਤਾਂ ਜੋ ਕਰਨਾ ਸੀ ਕਰ ਲਿਆ। ਇਹ ਕੋਈ ਜ਼ਮੀਨ ਜਾਇਦਾਦ ਦੇ ਪਿੱਛੇ ਵਾਲਾ ਤਾਂ ਕਾਰਾ ਨਹੀਂ ਸੀ, ਇੱਕ ਭਾਵਨਾਤਮਕ ਤੌਰ ਤੇ ਉੱਠੀ ਲਹਿਰ ਦੇ ਵਿੱਚੋਂ ਜਨਮੀ ਘਟਨਾ ਸੀ। ਹੁਣ ਉਹ ਉਸ ਨੂੰ ਉਸ ਪੱਖ ਤੋਂ ਲੈਂਦੇ ਨੇ ਤੇ ਕਾਨੂੰਨ ਤੇ ਉਹਨੂੰ ਮੁੱਖ ਮੰਤਰੀ ਦੇ ਕਤਲ ਵਜੋਂ ਲੈਂਦਾ। ਸੋ ਇਸ ਲਈ ਇਹ ਦੋਨੇ ਚੀਜ਼ਾਂ ਪੈਰਲਲ ਨੇ। ਤੇ ਇੱਧਰ ਜਦੋਂ ਪੰਜਾਬ ਦੇ ਵਿੱਚੋਂ ਫਿਰ ਇਸ ਤਰ੍ਹਾਂ ਕਿ ਜੀ ਨਹੀਂ ਇਹ ਫਾਂਸੀ ਹੋਣੀ ਚਾਹੀਦੀ ਤਾਂ ਰੁਕ ਗਈ ਲਹਿਰ ਦੇ ਚਲਦਿਆਂ, ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਦੇ ਹਵਾਲੇ ਨਾਲ ਇੱਕ ਰਹਿਮ ਪਟੀਸ਼ਨ ਪਾਤੀ। ਠੀਕ ਹੈ ਜੀ। ਇਹ 2012 ਦੀ ਪਾਈ ਹੋਈ ਰਹਿਮ ਪਟੀਸ਼ਨ ਹੈ, ਤੇ ਅੱਜ ਅਸੀਂ 2026 ਚ ਗੱਲ ਕਰ ਰਹੇ ਹਾਂ, ਤੇ ਅਜੇ ਤੱਕ ਤੁਸੀਂ ਉਹਦੇ ਤੇ ਫੈਸਲਾ ਹੀ ਨਹੀਂ। ਤੇ ਹੁਣ ਇੰਨੇ ਸਾਲਾਂ ਬਾਅਦ ਤੁਸੀਂ ਕਹੋ ਜੀ ਕਿ ਥਰਡ ਪਾਰਟੀ ਨਹੀਂ ਪਾ ਸਕਦੀ। ਠੀਕ ਆ, ਤੇ ਅੱਜ ਪਤਾ ਲੱਗਿਆ ਕਾਨੂੰਨ ਅੱਜ ਦੱਸ ਰਿਹਾ ਤੁਹਾਨੂੰ ਇਹ ਗੱਲ। ਇੰਨੀ ਦੇਰ ਤੇ ਕਿੱਥੇ ਸੀ। ਸਹੀ ਹੈ। ਮਾਣਯੋਗ ਸੁਪਰੀਮ ਕੋਰਟ ਨੇ ਕਿੰਨੀ ਵਾਰ ਦਿਸ਼ਾ ਨਿਰਦੇਸ਼ ਕਰ ਲਿਆ ਗ੍ਰਹਿ ਵਿਭਾਗ ਨੂੰ, ਕੇਂਦਰ ਸਰਕਾਰ ਨੂੰ ਕਿ ਦਿਓ ਜੀ ਜਵਾਬ, ਤੁਹਾਡੀ ਕੀ ਰਾਏ ਆ, ਕਰੋ ਜੀ ਸਪਸ਼ਟਤਾ, ਕਰੋ ਜੀ ਨਿਬੇੜਾ। ਚੁੱਪ ਵੱਟੀ ਰੱਖਦੇ ਜੀ। ਜਦੋਂ ਗੱਲ ਸੈੱਟ ਜੀ ਹੋਣ ਲੱਗੀ ਤੇ ਕਹਿੰਦੇ ਜੀ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਬੰਦੀ ਸਿੰਘ ਛੱਡ ਦਾਂਗੇ ਜੀ। ਤੇ ਜਦੋਂ ਉਹ ਪ੍ਰਕਿਰਿਆ ਤੈਅ ਹੋ ਗਈ, ਕੁਝ ਨਾਮ ਤੈਅ ਹੋ ਗਏ, ਉਹਨਾਂ ਚ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਵੀ ਸੀ, ਨੋਟੀਫਿਕੇਸ਼ਨ ਵੀ ਹੋ ਗਿਆ, ਫਿਰ ਪਤਾ ਨਹੀਂ ਕਿੱਥੇ ਆ ਕੇ ਘੁੰਡੀ ਫਸੀ ਕਿ ਫਿਰ ਉਹ ਨਾਮ ਵਾਪਸ ਲੈ ਲਏ। ਕਿਹੜਾ ਰਾਜਨੀਤਿਕ ਨੁਕਸਾਨ ਦਿਖਿਆ, ਕੀ ਦਿਖਿਆ, ਉਹ ਵਾਪਸ ਹੋ ਗਏ। ਹੁਣ ਕੁਝ ਧਿਰਾਂ ਇਸ ਨੂੰ ਰਾਜੀਵ ਦੇ ਕਾਤਲਾਂ ਨਾਲ ਜੋੜ ਕੇ ਵੀ ਦੇਖਦੀਆਂ ਨੇ, ਕਹਿੰਦੇ ਵੀ ਕਿ ਉਹਨਾਂ ਦੀ ਮਾਫੀ ਹੋ ਸਕਦੀ ਆ, ਪਰ ਇਹ ਸਿੱਖ ਨੇ, ਇਸ ਲਈ ਇਹਨਾਂ ਦੀ ਨਹੀਂ ਹੋ ਸਕਦੀ ਜੀ। ਤੇ ਕੀ ਉੱਥੋਂ ਦੀ ਲੀਡਰਸ਼ਿਪ ਦਾ ਦਮ ਸੀ ਉਹ ਜਿਹੜੀ ਉਹਨਾਂ ਦੇ ਨਾਲ ਖੜੀ
ਤੇ ਸਾਡੀ ਲੀਡਰਸ਼ਿਪ 'ਚ ਦਮ ਨਹੀਂਗਾ। ਸਹੀ ਕਿ ਇੱਥੇ ਕੁਰਸੀ ਵਾਲਾ ਮਸਲਾ ਜ਼ਿਆਦਾ ਵੱਡਾ ਹੈ, ਕੇਂਦਰ ਨਾਲ ਰਾਬਤਾ ਰੱਖਣ ਵਾਲਾ ਮਸਲਾ ਜ਼ਿਆਦਾ ਵੱਡਾ ਹੈ। ਮਤਲਬ ਸ਼੍ਰੋਮਣੀ ਕਮੇਟੀ ਨੂੰ ਤਾਂ ਅੱਜ ਕੱਲ੍ਹ ਕੇਂਦਰ ਵਾਲੇ ਟਾਈਮ ਵੀ ਨਹੀਂ ਦਿੰਦੇ। 25-25 ਲੱਖ ਦਸਤਖਤ ਕਰਾਏ ਵੀ ਪਤਾ ਨਹੀਂ ਕਿੱਥੇ ਨੇ ਉਹ, ਪਤਾ ਨਹੀਂ ਕਿੱਥੇ ਨੇ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਕੀ ਅਸੀਂ ਆਪਣੀ ਤਾਕਤ, ਆਪਣੀ ਏਕਤਾ ਉਹ ਗਵਾ ਲਈ ਹੈ, ਜਿਹਦਾ ਫਾਇਦਾ ਰਾਜਨੀਤਿਕ ਧਿਰਾਂ ਚੁੱਕ ਰਹੀਆਂ। ਫਿਰ ਇਹ ਸਵਾਲ ਨਾਲ ਖੜਾ ਹੁੰਦਾ। ਆਧਾਰ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚੱਲੀ ਜਾਂਦਾ ਤੇ ਉਸੇ ਪ੍ਰਕਿਰਿਆ ਤਹਿਤ ਕੱਲ ਫਿਰ ਸੁਣਵਾਈ ਸੀ, ਤੇ ਸੁਣਵਾਈ ਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਥੋੜੀ ਜਿਹੀ ਸਖਤ ਹੋ ਕੇ ਕਿਹਾ ਕਿ ਵੀ ਆਪਣਾ ਹਲਫਨਾਮਾ ਦਾਇਰ ਕਰੋ। ਉਹ ਕਹਿੰਦੇ ਜੀ ਅਸੀਂ ਸੀਲਬੰਦ ਲਿਫਾਫਾ ਦੇ ਦਿੰਦੇ ਹਾਂ। ਜੀ। ਉਹ ਕਹਿੰਦੇ ਸੀਲਬੰਦ ਵਕੀਲ ਰਾਜੋਆਣਾ ਦੇ ਵਕੀਲ ਕਹਿੰਦੇ ਵੀ ਉਹ ਨਹੀਂ ਚੱਲੂਗਾ, ਤੁਸੀਂ ਹਲਫਨਾਮਾ ਦਿਓ, ਅਸੀਂ ਵੀ ਤਾਂ ਫਿਰ ਉਹਦਾ ਜਵਾਬ ਦੇਵਾਂਗੇ ਨਾ। ਤੇ ਇਸ ਲਈ ਹੁਣ 2 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਕੇਂਦਰ ਨੂੰ ਕਿ 2 ਹਫ਼ਤਿਆਂ 'ਚ ਆਪਣਾ ਹਲਫਨਾਮਾ ਦਾਇਰ ਕਰੋ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਕੀ ਆਪਣੀ ਦਲੀਲ ਰੱਖਦੇ ਨੇ, ਕੀ ਆਪਣਾ ਪੱਖ ਰੱਖਦੇ ਨੇ। ਤੇ ਅਜੇ ਵੀ ਐ ਨਹੀਂ ਕਿਹਾ ਜਾ ਸਕਦਾ ਕਿ 2 ਹਫ਼ਤਿਆਂ ਬਾਅਦ ਇਹ ਸਥਿਤੀ ਨਿਬੜ ਜੂਗੀ। ਤੇ ਇੱਧਰ 10 ਦਿਨਾਂ ਦੇ ਹਵਾਲੇ ਨਾਲ ਕਿ 10 ਦਿਨਾਂ ਦੇ ਵਿੱਚ ਮੇਰੀ ਇਸ ਰਹਿਮ ਦੀ ਪਟੀਸ਼ਨ ਜਾਂ ਵਾਪਸ ਲਓ ਜਾਂ ਫੈਸਲਾ ਕਰਾਓ। ਉਹਨਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖਿਆ, ਰਾਜੋਆਣਾ ਨੂੰ ਚਿੱਠੀ ਲਿਖੀ ਸੀ। ਉਹ 10 ਦਿਨਾਂ ਦਾ ਨੋਟਿਸ ਵੀ ਮਹੀਨਿਆਂ 'ਚ ਲੰਘ ਗਿਆ ਤੇ ਖੁਦ ਜਥੇਦਾਰ ਸਾਹਿਬ ਵੀ ਵਿਦੇਸ਼ ਗਏ ਨੇ। ਇਹਦਾ ਮਤਲਬ ਜਥੇਦਾਰ ਸਾਹਿਬਾਨ ਤੇ SGPC ਵੀ ਕੋਈ ਫੈਸਲਾ ਕੁਲ ਸਥਿਤੀ 'ਚ ਨਹੀਂ ਹੈ ਕਿ ਉਹ ਹਾਂ ਨਾ ਵੀ ਨਹੀਂ ਕਰ ਪਾ ਰਹੇ ਇਸ ਮਸਲੇ ਤੇ। ਸੋ ਇਹ ਦੁਵਿਧਾ ਫਿਰ ਰਾਜਨੀਤੀ ਨੂੰ ਹਵਾ ਦਿੰਦੀ ਹੈ ਤੇ ਰਾਜਨੀਤੀ ਨੂੰ ਫਾਇਦਾ ਵੀ ਦਿਵਾਉਂਦੀ ਹੈ। ਸੋ ਹੁਣ ਦੇਖਦੇ ਹਾਂ ਜੀ ਇਹਦੇ ਵਿੱਚੋਂ ਕਿਹਦਾ ਨਫਾ ਕਿਹਦਾ ਨੁਕਸਾਨ। ਪਰ ਰਾਜੋਆਣਾ ਦੀ ਮੁਸ਼ਕਲ ਅਜੇ ਜਿਉਂਦੀ ਤਿਉਂ ਖੜੀ ਹੈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸੰਕਟ ਦੀ, ਪੰਜਾਬ ਦੇ ਵਿੱਚ ਤੇਲ ਗੈਸ ਦੇ ਨਾਲ ਕਹਿੰਦੇ ਖਾਦ ਸੰਕਟ ਵੀ ਖੜਾ ਹੋ ਗਿਆ ਜੀ। ਦੇਖੋ ਇਹ ਤਾਂ ਆਪਾਂ ਜਿਸ ਦਿਨ ਤੋਂ ਜੰਗ ਸ਼ੁਰੂ ਹੋਈ ਸੀ ਆਪਾਂ ਉਸ ਦਿਨ ਤੋਂ ਹੀ ਗੱਲ ਕਰਦੇ ਸੀ ਪ੍ਰਵੀਨ ਜੀ, ਕਿ ਜਿਹੜਾ ਇਹ ਜੰਗ ਵਾਲਾ ਮਸਲਾ ਹੈ ਇਹ ਇਕੱਲਾ ਤੇਲ ਗੈਸ ਨੂੰ ਹੀ ਪ੍ਰਭਾਵਿਤ ਨਹੀਂ ਕਰੇਗਾ, ਬਹੁਤ ਚੀਜ਼ਾਂ ਨੂੰ ਪ੍ਰਭਾਵਿਤ ਕਰੇਗਾ, ਉਹ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰੇਗਾ। ਉਹਦਾ ਅਸਰ ਹੁਣ ਆਪਾਂ ਦੇਖ ਰਹੇ ਹਾਂ। ਸਹੀ। ਹੁਣ ਪੰਜਾਬ ਦੇ ਵਿੱਚ ਤੇਲ ਦਾ ਸੰਕਟ, ਗੈਸ ਦਾ ਸੰਕਟ ਤਾਂ ਹੈਗਾ ਹੀ ਆ, ਤੇ ਉਸ ਤੇਲ ਗੈਸ ਦੇ ਸੰਕਟ ਦਾ ਨਤੀਜਾ ਚੀਜ਼ਾਂ ਦੀ ਮਹਿੰਗਾਈ ਤੇ ਵੀ ਅਸਰ ਪੈ ਰਿਹਾ। ਜੀ। ਇੱਥੋਂ ਤੱਕ ਕਿ ਮੈਨੂੰ ਤਾਂ ਹੀ ਪਤਾ ਲੱਗ ਰਿਹਾ ਕਿ ਜਿਹੜੇ ਉਹ ਜਵਾਕ ਬੜਾ ਡਾਈਟ ਕੋਕ ਪੀਂਦੇ ਆ, ਕੋਈ ਕਈ ਹੈ ਨਾ ਖਾਸਾ, ਪਤਾ ਨਹੀਂ ਕੇਨ ਵਿੱਚ ਆਉਂਦਾ ਕਹਿੰਦੇ, ਤੇ ਕਹਿੰਦੇ ਉਹ ਐਲੂਮੀਨੀਅਮ ਦਾ ਕੇਨ ਹੁੰਦਾ, ਹੁਣ ਉਹ ਵੀ ਪ੍ਰਭਾਵਿਤ ਹੋ ਗਿਆ, ਉਹ ਵੀ ਨਹੀਂ ਮਿਲ ਰਿਹਾ। ਅੱਛਾ। ਕਿਉਂਕਿ ਉਹਦੀ ਸਪਲਾਈ ਦਾ ਵੀ ਉਧਰੋਂ ਕੋਈ ਤਾਰਾਂ ਜੁੜਦੀਆਂ ਨੇ, ਇਸ ਲਈ ਕਹਿੰਦੇ ਉਹ ਸੰਕਟ ਹੈ। ਚਲੋ ਮਤਲਬ ਹਰੇਕ ਨੂੰ ਆਪੋ ਆਪਣੀ ਪਿਆਸ ਦਾ ਫਿਕਰ ਹੁੰਦਾ। ਸਾਨੂੰ ਤਾਂ ਸਿੱਧੇ ਰੂਪ 'ਚ ਪੰਜਾਬ ਦਾ ਜੇ ਦੇਖੀਏ ਤਾਂ ਪੰਜਾਬ ਦੇ ਲਈ ਚਿੰਤਾ ਵਾਲੀ ਸਥਿਤੀ ਹੈ ਕਿ ਜੇ ਅਸੀਂ ਕਣਕ ਵੱਢ ਲਈ ਆ ਤੇ ਅੱਗੇ ਝੋਨਾ ਬੀਜਣਾ, ਤੇ ਜੇ ਝੋਨਾ ਬੀਜਣਾ ਤਾਂ ਉਹਦੇ ਲਈ ਜੇ ਖਾਦ ਨਾ ਮਿਲੀ ਤਾਂ ਫਿਰ ਉਹ ਪੈਦਾਵਾਰ ਤੇ ਅਸਰ ਪੈਣਾ, ਤੇ ਪੈਦਾਵਾਰ ਤੇ ਅਸਰ ਪੈਣਾ ਤਾਂ ਉਹ ਕਿਸਾਨ ਦੇ ਚੁੱਲ੍ਹੇ ਤੇ ਅਸਰ ਪੈਣਾ। ਕਿਸਾਨ ਦੇ ਚੁੱਲ੍ਹੇ ਦਾ ਅਸਰ ਮਤਲਬ ਪਿੰਡ ਦੇ ਚੁੱਲ੍ਹੇ ਤੇ ਅਸਰ ਹੈ, ਤੇ ਪਿੰਡ ਦੇ ਚੁੱਲ੍ਹੇ ਦਾ ਮਤਲਬ ਪੰਜਾਬ ਦੇ ਚੁੱਲ੍ਹੇ ਤੇ ਅਸਰ ਹੈ, ਪੰਜਾਬ ਦੀ ਆਰਥਿਕਤਾ ਤੇ ਅਸਰ ਹੈ। ਬਿਲਕੁਲ ਜੀ। ਸਥਿਤੀ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ 16 ਲੱਖ ਮੀਟ੍ਰਿਕ ਟਨ ਸਾਨੂੰ ਖਾਦ ਦੀ ਯੂਰੀਆ ਦੀ ਲੋੜ ਹੈ ਜੀ। ਤੇ ਵੈਸੇ ਤਾਂ ਪੰਜਾਬ ਦੀ ਹਰ ਸਹਿਕਾਰੀ ਸਭਾ ਜਿਹੜੀਆਂ ਪਿੰਡਾਂ 'ਚ ਬਣੀਆਂ ਹੋਈਆਂ ਨੇ ਉਹਨਾਂ ਕੋਲ ਕਹਿੰਦੇ ਜੀ ਯੂਰੀਆ ਪਹੁੰਚ ਗਿਆ, ਤੇ ਜਦੋਂ ਆંકੜੇ ਚੈੱਕ ਕੀਤੇ ਗਏ ਕਿੰਨਾ ਪਹੁੰਚ ਗਿਆ, ਕਹਿੰਦੇ ਜੀ 5 ਲੱਖ ਮੀਟ੍ਰਿਕ ਟਨ ਤੋਂ ਵੀ ਘੱਟ ਪਹੁੰਚਿਆ। 4.80 ਲੱਖ ਮੀਟ੍ਰਿਕ ਟਨ 'ਚੋਂ ਯੂਰੀਆ ਸਾਡੇ ਕੋਲ। ਠੀਕ ਹੈ ਜੀ। ਚਾਹੀਦਾ ਸਾਨੂੰ 16 ਲੱਖ ਮੀਟ੍ਰਿਕ ਟਨ, 11 ਲੱਖ ਮੀਟ੍ਰਿਕ ਟਨ ਤੋਂ ਵੱਧ ਕਮੀ ਕਿਵੇਂ ਪੂਰੀ ਕਰੋਗੇ ਜੀ? ਕਿਵੇਂ ਪਾੜਾ ਪੂਰਾ ਕਰੋਗੇ? ਸਹੀ। ਇਹ ਅਜੇ ਮੈਂ ਸਿਰਫ ਪੰਜਾਬ ਦੀ ਗੱਲ ਕਰ ਰਿਹਾ, ਹਰਿਆਣਾ ਵੀ ਹੈ, ਰਾਜਸਥਾਨ ਵੀ ਹੈ, ਯੂਪੀ ਵੀ ਹੈ, ਮਹਾਰਾਸ਼ਟਰ ਵੀ ਹੈ, ਹੋਰ ਸੂਬੇ ਵੀ ਹੈ। ਸਹੀ ਹੈ। ਖੇਤੀ ਤਾਂ ਪੂਰੇ ਮੁਲਕ, ਸਾਡਾ ਖੇਤੀ ਆਧਾਰਿਤ ਮੁਲਕ ਹੈ, ਕਿਤੇ ਘੱਟ ਕਿਤੇ ਵੱਧ, ਇਹ ਵੱਖਰਾ ਸਵਾਲ ਹੈ। ਸੋ ਇਸ ਲਈ ਇਹ ਸਮੁੱਚੇ ਤੇ ਅਸਰ ਪੈਣਾ ਜੀ। ਹੁਣ ਖੇਤੀ ਮਾਰ ਸਲਾਹਾਂ ਦੇਈ ਜਾਂਦੇ ਨੇ ਕਿ ਜੀ 1 ਏਕੜ 'ਚ 2 ਬੋਰੀਆਂ ਤੋਂ ਵੱਧ ਨਾ ਪਾਇਓ। 2 ਬੋਰੀਆਂ ਵੀ ਪੂਰੀਆਂ ਨਹੀਂ ਹੋਣੀਆਂ, 2 ਬੋਰੀਆਂ ਤਾਂ ਮਿਲਣ, ਪਹਿਲਾਂ ਉਹ ਵੀ ਪੂਰੀਆਂ ਹੋਣ ਦੀ ਉਮੀਦ ਨਹੀਂ ਹੈਗੀ। ਸੋ ਇਹ ਵੱਡਾ ਸੰਕਟ ਹੈ। ਸਾਡੇ ਮੁੱਖ ਮੰਤਰੀ ਸਾਹਿਬ ਵਿਦੇਸ਼ਾਂ 'ਚ ਗਏ ਹੋਏ ਨੇ, ਇਨਵੈਸਟਮੈਂਟ ਆਊਗਾ, ਪਤਾ ਨਹੀਂ ਆਊਗੀ, ਪਰ ਆਹ ਸੰਕਟ ਦਾ ਹੱਲ ਹੋਊਗਾ ਕਿ ਨਹੀਂ ਹੋਊਗਾ, ਸਵਾਲ ਤਾਂ ਇਹ ਵੀ ਹੈ। ਇਹਦੇ ਉੱਤੇ ਕੋਈ ਮੰਥਨ ਹੈ, ਗੰਭੀਰ ਫਿਕਰ ਹੈ ਇਹਦੇ ਬਾਰੇ। ਮੈਂ ਨਹੀਂ ਕਹਿੰਦਾ ਕਿ ਸੰਕਟ ਤੁਹਾਡਾ ਪੈਦਾ ਕੀਤਾ ਜਾਂ ਤੁਹਾਡੇ ਹੱਲ ਬਸ ਹੈ, ਪਰ ਤੁਹਾਡੀ ਕੋਸ਼ਿਸ਼ ਕੀ ਹੈ, ਉਹਦੇ ਪ੍ਰਤੀ ਫਿਕਰ ਕੀ ਹੈ, ਇਹ ਪਹਿਲੂ ਤਾਂ ਹੋਵੇ, ਉਹ ਪਹਿਲੂ ਵੀ ਕਿਤੇ ਨਜ਼ਰ ਨਹੀਂ ਆਉਂਦੇ। ਉਪਰਾਲੇ ਕੀ ਕਰ ਰਹੇ ਹੋ? ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਜਾਂਦੇ ਕੌਮਾਂਤਰੀ ਮਸਲੇ ਦੀ, ਇਸੇ ਮਸਲੇ ਦੀ ਗੋਲੀਬੰਦੀ ਤਾਂ ਹੋਈ ਹੈ ਕਹਿੰਦੇ, ਪਰ ਖਤਰਾ ਬਰਕਰਾਰ ਹੈ ਜੀ ਹਾਲੇ ਵੀ। ਜੀ ਸਥਿਤੀ ਬਹੁਤ ਤਣਾਅ ਵਾਲੀ ਬਣੀ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਵੇਂ ਪਲ ਆਪਣੀ ਭਾਸ਼ਾ, ਆਪਣੀ ਸ਼ੈਲੀ, ਆਪਣਾ ਬਿਆਨ, ਆਪਣਾ ਟਵੀਟ ਬਦਲਦੇ ਰਹਿੰਦੇ ਨੇ, ਉਹ ਜਿਹੜਾ ਆਪਣੇ ਪਾਉਂਦੇ ਨੇ ਆਪਣੇ ਸੋਸ਼ਲ ਮੀਡੀਆ ਤੇ, ਹੈ ਨਾ। ਹਾਂਜੀ, ਹਾਂ, ਉਹ ਪਲ ਉਹਨਾਂ ਦਾ ਬਦਲਦਾ ਰਹਿੰਦਾ। ਉਹ
ਦੁਨੀਆ ਭਰ ਦੀ ਧੜਕਣ ਵਧਾਉਂਦਾ। ਉਹ ਜਿਵੇਂ ਬੀਪੀ ਵੱਧ ਗਿਆ ਤੇ ਬੀਪੀ ਘਟ ਗਿਆ, ਸਥਿਤੀ ਹੋ ਜਾਂਦੀ ਹੈ। ਹੁਣ ਕਹਿੰਦੇ ਮੈਂ ਪਾਕਿਸਤਾਨ ਦੇ ਕਹੇ ਤੇ ਸੀਜ਼ ਫਾਇਰ ਵਧਾਤਾ। ਠੀਕ ਹੈ ਜੀ, ਧੰਨਵਾਦ ਜੀ, ਵਧਾਤਾ, ਪਰ ਕਿੰਨੀ ਦੇਰ ਲਈ ਵਧਾਇਆ ਇਹ ਨਹੀਂ ਦੱਸਿਆ। ਤੇ ਇਹਦਾ ਮਤਲਬ ਤਾਂ ਤਲਵਾਰ ਲਟਕ ਰਹੀ ਹੈ ਜਨਾਬ ਜੀ। ਤੇ ਇਰਾਨ ਕਹਿੰਦਾ ਵੀ ਠੀਕ ਹੈ, ਨਾਕਾਬੰਦੀ ਹਟਾ ਦੇ, ਅਸੀਂ ਗੱਲਬਾਤ ਕਰ ਲੈਂਦੇ ਹਾਂ। ਪਰ ਕੀ ਅਮਰੀਕਾ ਉਸ ਨੁਕਤੇ ਨਾਲ ਇਸ ਮਸਲੇ ਦੇ ਉੱਤੇ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਜਿਹੜੇ ਨੁਕਤੇ ਨਾਲ ਇਰਾਨ ਦਾ ਹੱਥ ਉੱਪਰ ਹੋਇਆ ਸੀ? ਜਿਹੜਾ ਅਮਰੀਕਾ ਇਹ ਕਹਿੰਦਾ ਸੀ, ਟਰੰਪ ਇਹ ਕਹਿੰਦਾ ਸੀ ਬੰਬਬਾਰੀ ਨਾਲ ਮਿੰਟਾਂ 'ਚ ਤਬਾਹ ਕਰ ਦਾਂਗੇ, ਉਹਨੂੰ ਸਮਝ ਆਇਆ ਕਿ ਲੜਾਈ ਤਾਂ ਸਮੁੰਦਰੀ ਹੈ। ਇਸ ਲਈ ਉਹਨੇ ਹੁਣ ਜਿਹੜਾ ਹਾਰਮੋਜ਼ ਪਹਿਲਾਂ ਇਰਾਨ ਨੇ ਰੋਕਿਆ ਸੀ, ਉਹਨੂੰ ਹੁਣ ਅਮਰੀਕਾ ਰੋਕ ਕੇ ਬੈਠਾ ਮੂਹਰੇ ਆ ਕੇ। ਜੀ। ਤੇ ਉਹਦਾ ਅਸਰ ਹੀ ਹੈ ਕਿ ਹੁਣ ਹਾਰਮੋਜ਼ ਪੂਰੀ ਤਰ੍ਹਾਂ ਬੰਦ ਆ ਤੇ ਦੁਨੀਆ ਦੇ 30 ਮੁਲਕ ਸਿਰ ਜੋੜ ਕੇ ਬੈਠ ਰਹੇ ਨੇ ਕਿ ਆਪਾਂ ਕੋਈ ਹੱਲ ਕਰੀਏ, ਕਿਉਂਕਿ ਅਸਰ ਤਾਂ ਸਮੁੱਚੀ ਦੁਨੀਆ ਤੇ ਪੈ ਰਿਹਾ ਨਾ। ਜੀ ਸਹੀ ਹੈ, ਬਿਲਕੁਲ। ਤੇ ਇਸ ਸਭ ਦੇ ਦਰਮਿਆਨ ਮਤਲਬ ਕਿ ਨਾ ਇਰਾਨ ਪਿੱਛੇ ਹਟਣ ਲਈ ਤਿਆਰ ਹੈ, ਉਹ ਕਹਿੰਦਾ ਹਾਰਮੋਜ਼ ਸਾਡਾ, ਅਸੀਂ ਤਾਂ ਨਹੀਂ ਛੱਡਦੇ, ਪਹਿਲਾਂ ਤੁਸੀਂ ਆਪਣਾ ਬੋਰੀ ਬਿਸਤਰਾ ਬੰਨੋ, ਫਿਰ ਆਪਾਂ ਗੱਲ ਕਰਾਂਗੇ। ਤੇ ਉਧਰ ਅਮਰੀਕਾ ਕਹਿੰਦਾ ਕਿੰਨਾ ਪਹਿਲਾਂ ਸਮਝੌਤਾ ਕਰੋ, ਫਿਰ ਗੱਲ ਕਰਾਂਗੇ ਅੱਗੇ। ਸੋ ਇਸ ਲਈ ਜਿਹੜੀ ਇਹ ਧਮਕਾਉਣ ਦੀ ਨੀਤੀ ਹੈ ਤੇ ਡਰਾਉਣ ਦੀ ਨੀਤੀ ਹੈ, ਉਸ ਦੇ ਵਿੱਚ ਸਮਝੌਤੇ ਦੀਆਂ ਸੰਭਾਵਨਾਵਾਂ ਬਹੁਤ ਘਟ ਜਾਂਦੀਆਂ। ਸਹੀ ਗੱਲ, ਬਿਲਕੁਲ। ਤੇ ਹੁਣ ਪਾਕਿਸਤਾਨ ਦੇ ਉੱਤੇ ਵੀ ਲਗਾਤਾਰ ਦਬਾਅ ਬਣਦਾ ਜਾ ਰਿਹਾ ਕਿ ਉਹਦੇ ਲਈ ਵੀ ਇਹ ਫੇਲੀਅਰ ਫਿਰ ਉਹਨੂੰ ਵਿਸ਼ਵ ਪੱਧਰ ਤੇ ਬਹੁਤ ਪਿੱਛੇ ਲੈ ਕੇ ਜਾਊਗਾ। ਉਹ ਜਿੰਨਾ ਲਾਣੇਦਾਰ ਬਣ ਕੇ ਮੂਹਰੇ ਭੱਜਿਆ ਫਿਰਦਾ ਸੀ, ਉਹਦੇ ਲਈ ਵੀ ਮੁਸ਼ਕਲ ਖੜੀ ਹੋ ਰਹੀ ਹੈ। ਤੇ ਇਸ ਸਥਿਤੀ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜੰਗ ਟਲੇ, ਇਹ ਚੰਗੀ ਗੱਲ ਹੈ, ਪਰ ਜੇ ਇਹ ਖਤਰੇ ਦੇ ਬੱਦਲ ਮੰਡਰਾਉਂਦੇ ਰਹੇ ਤਾਂ ਇਹ ਬਹੁਤ ਦੂਰ ਤੱਕ ਅਸਰ ਪਾਉਣਗੇ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਤੇਲ ਗੈਸ ਤੋਂ, ਹੁਣ ਖਾਦ ਤੇ ਆ ਗਿਆ, ਹੋਰ ਚੀਜ਼ਾਂ ਤੇ ਆ ਗਿਆ, ਓਵਰਆਲ ਮਹਿੰਗਾਈ ਤੇ ਆਉਣਾ। ਸੋ ਉਹਦੇ ਚਿੰਤਾ ਦੇ ਵਿੱਚੋਂ ਦੁਨੀਆ ਲੰਘ ਰਹੀ ਹੈ। 30 ਮੁਲਕਾਂ ਨੇ ਹਾਰਮੋਜ਼ ਖੁਲਾਉਣ ਦੇ ਲਈ ਆਪਣੇ ਪੱਧਰ ਤੇ ਬੈਠਕਾਂ ਦਾ ਦੌਰ ਵਿੱਢਿਆ ਤੇ ਟਰੰਪ ਇੱਕ ਪਾਸੇ ਦਬਾਅ 'ਚ ਨੇ, ਦੂਏ ਪਾਸੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਆਰਥਿਕ ਤੌਰ ਤੇ ਹੁਣ ਇਰਾਨ ਬਹੁਤ ਟੁੱਟ ਗਿਆ। ਬਿਲਕੁਲ ਨੁਕਸਾਨ ਸਾਰਿਆਂ ਦਾ ਹੀ ਬਹੁਤ ਵੱਡਾ ਹੋਇਆ। ਤੇ ਪਰ ਉਹਦੇ ਵਿੱਚੋਂ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਇਹ ਪੱਕਾ ਸੀਜ਼ ਫਾਇਰ ਹੋ ਜਾਂਦਾ ਹੈ, ਕਿਉਂਕਿ ਅਜੇ ਵੀ ਉਮੀਦ ਹੈ ਕਿ ਗੱਲਬਾਤ ਹੋ ਸਕਦੀ ਹੈ। ਹਾਂਜੀ, ਬਿਲਕੁਲ। ਉਮੀਦਾਂ ਤਾਂ ਦੇਖੋ ਰੱਖਣੀਆਂ ਚਾਹੀਦੀਆਂ, ਰੱਖਣੀਆਂ ਪੈਂਦੀਆਂ ਵੀ ਹੈ। ਜੰਗ ਤਾਂ ਹਮੇਸ਼ਾ ਕਦੇ ਮੈਦਾਨ 'ਚ ਤਾਂ ਖਤਮ ਹੋਈ ਨਹੀਂ, ਜੰਗ ਤਾਂ ਟੇਬਲ ਤੇ ਆ ਕੇ ਖਤਮ ਹੋਈ ਹੈ ਹਮੇਸ਼ਾ, ਜਦੋਂ ਵੀ ਹੋਈ ਹੈ। ਚਾਹੇ ਕੋਈ ਵੀ ਜੰਗ ਤੁਸੀਂ ਰੱਖ ਲਓ, ਚਾਹੇ ਕੋਈ ਰਿਆਸਤਾਂ ਦੀ ਜੰਗ ਹੈ, ਚਾਹੇ ਵਰਲਡ ਵਾਰ ਫਸਟ ਹੈ, ਚਾਹੇ 2 ਹੈ, ਜਿੰਨੀਆਂ ਵੀ ਹੋਈਆਂ ਨੇ। ਸੋ ਉਮੀਦ ਇਹੀ ਹੈ ਕਿ ਚਲੋ ਸ਼ਾਂਤੀ ਹੋਵੇ ਤੇ ਦੁਨੀਆ ਦਾ ਜਿਹੜਾ, ਕਿਉਂਕਿ ਸਪਲਾਈ ਚੇਨ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ ਇਸ ਟਾਈਮ ਦੁਨੀਆ ਭਰ ਦੇ ਵਿੱਚ। ਜਿਵੇਂ ਆਪਾਂ ਦੇਖਿਆ ਸੀ ਰੂਸ ਯੂਕਰੇਨ ਜੰਗ ਤੋਂ ਬਾਅਦ ਸ਼ਰਮਾ ਜੀ, ਇੱਕ ਦੁਨੀਆ ਭਰ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਆਯਾਤ ਨਿਰਯਾਤ ਜਿਹੜਾ ਬਣਦਾ ਦਿਖਾਈ ਦਿੰਦਾ ਸੀ। ਯੂਰਪ ਦੀ ਲੈਣ ਦੇਣ ਨੇ, ਹੋਰ ਚੀਜ਼ਾਂ ਨੇ, ਤਾਂ ਉਹ ਠੀਕ ਉਸੇ ਤਰੀਕੇ ਨਾਲ ਉਸ ਤੋਂ ਵੀ ਵੱਡੇ ਸੰਕਟ ਦੇ ਰੂਪ ਦੇ ਵਿੱਚ ਆਪਾਂ ਇਸ ਤਣਾਅ ਨੂੰ ਦੇਖ ਸਕਦੇ ਹਾਂ। ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਦੀਪਕ ਸ਼ਰਮਾ ਜਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ